कि इत्थों के मुख्य मंत्री साहब भगवंत मान नहीं DGP गौरव यादव वो आपदियां सारियां पावरां उन्होंने सौंप चुके आ। सारा कुछ ही पुलिस देख रही है। ठीक है, इत्थे जे किसी दी मीटिंग भी होवे मीटिंग च आ जांदे आ, किसी नूं धमकाउणा होवे पुलिस आ जांदी है। पुलिस नूं इह किहने अधिकार दित्ता भी वो आप ही जज आ, आप ही फैसला करू ते आप ही कसाई है, आप ही बंदे नूं मारू। ਇਹ ਕਿਹਨੇ ਅਧਿਕਾਰ ਦਿੱਤਾ? ਹਥਿਆਰ ਦੀ ਰਿਕਵਰੀ ਕਰਨ ਗਏ ਸੀ, ਉਹ ਹਥਿਆਰ ਐਂ ਹੀ ਤਿਆਰ ਹੀ ਪਿਆ ਸੀ ਵੀ ਨਿਕਲਦਿਆਂ ਹੀ ਗੋਲੀ ਚਲਾਤੀ। ਨਾਲੇ ਪੁਲਿਸ ਇੰਨੀ ਨਲਾਇਕ ਹੈ, ਇੱਕ ਇਨਕਾਊਂਟਰ ਐਵੇਂ ਹੋ ਸਕਦਾ 19 ਵਾਰ 20 ਵਾਰ ਸੇਮ ਹੀ ਘਟਨਾ ਵਾਪਰ ਜਾਵੇ, ਇੱਕੋ ਜੀ ਸਕ੍ਰਿਪਟ ਹੋ ਜਾਵੇ। ਫਿਰ ਪੁਲਿਸ ਦੀ ਨਲਾਇਕੀ ਸਮਝੀਏ ਜਾਂ ਫਿਰ ਇਹ ਮੰਨ ਲਈਏ ਵੀ ਇਹ ਸਿੱਧੇ ਤੌਰ ਤੇ ਐ ਗੱਲ ਬਣਾਉਣੀ ਹੈ। ਸਭ ਤੋਂ ਪਹਿਲਾਂ ਮਜੀਠੀਏ ਦਾ ਨਾਂ ਜਨਤਕ ਅਸੀਂ ਨੌਜਵਾਨ ਭਾਰਤ ਸਭਾ ਵੱਲੋਂ ਕੀਤਾ ਸੀ। ਸਾਡੇ ਬੰਦੇ ਮਜੀਠੀਏ ਦੀ ਗੱਡੀ ਦੇ ਬੋਨਟ ਤੇ ਚੜ ਕੇ ਨਾਰੇ ਮਾਰੇ ਅਸੀਂ ਬਿੱਟੂ ਔਲਖ ਦਾ ਹੋਰ ਬਥੇਰਿਆਂ ਦੇ ਨਾਂ ਲਏ ਉਦੋਂ ਜਿਹੜੇ ਅੱਜ ਫੜ ਰਹੇ ਆ, ਉਹਦਾ ਕੋਈ ਕਾਰਵਾਈ ਨਹੀਂ ਹੋਈ। ਇਹਨਾਂ ਦਾ ਕੇਜਰੀਵਾਲ ਲਿਖਤੀ ਮਾਫੀ ਮੰਗਿਆ ਆਮ ਆਦਮੀ ਪਾਰਟੀ ਦੀ ਲੈਟਰ ਪੈਡ ਤੇ ਕਿ ਹਾਂ ਮੈਂ ਤੈਨੂੰ ਗਲਤ ਕਿਹਾ ਜਦੋਂ ਮਾਨਹਾਨੀ ਦਾ ਕੇਸ ਹੋ ਗਿਆ। ਅਖਬਾਰਾਂ ਦੇਖਦੇ ਆ, ਅਖਬਾਰਾਂ ਕਹਿੰਦੀਆਂ ਨੇ ਕਿ ਇੱਕੋ ਜੀ ਸਕ੍ਰਿਪਟ ਦੇ ਨਾਲ ਇਨਕਾਊਂਟਰ ਹੋ ਰਹੇ ਨੇ। ਇਹਨਾਂ ਨੇ ਫੈਸਲਾ ਕਰਕੇ ਪੰਜਾਬ ਨੂੰ ਇੱਕ ਪੁਲਿਸ ਸਟੇਟ ਦੇ ਵਿੱਚ ਤਬਦੀਲ ਕਰਨਾ ਸ਼ੁਰੂ ਕੀਤਾ। ਬੇਰੁਜ਼ਗਾਰਾਂ ਨੂੰ ਫੜ ਕੇ ਕਿਤੇ ਜੇ ਸੰਗਰੂਰੋਂ ਫੜੇ ਤਾਂ ਮਾਨਸਾ ਛੱਡੇ ਆਉਂਦੇ ਸੀ, ਇੱਥੋਂ ਫੜੇ ਤਾਂ ਦੜਬੇ ਛੱਡੇ ਆਉਂਦੇ ਸੀ। ਪਰ ਇਹਨਾਂ ਨੇ ਪਹਿਲੀ ਵਾਰੀ ਪੰਜਾਬ 'ਚ ਹੋ ਰਿਹਾ ਕਿ ਉਹਨਾਂ ਤੋਂ ਮਾਫੀਆਂ ਮੰਗਾ ਕੇ ਕਿ ਮੈਂ ਕਦੇ ਧਰਨੇ 'ਚ ਨਹੀਂ ਆਊਂਗਾ। ਇਹ ਪਹਿਲੀ ਵਾਰੀ ਹੋ ਰਿਹਾ ਕਿ ਇਹ ਉਹਨਾਂ ਨੂੰ ਜੇਲ੍ਹ ਦੇ ਕੇ ਤੇ 751 ਦੀਆਂ ਜਾਂ ਵੱਖ-ਵੱਖ ਧਾਰਾਵਾਂ ਦੇ ਪਰਚੇ ਦਰਜ ਕਰਕੇ ਉਹਨਾਂ ਨੂੰ ਜਿਹੜਾ ਉਹ ਛੱਡਦੇ ਆ। ਮਹਿਕਮੇ ਦੀ ਗੱਲ ਜੇਕਰ ਕਰਨੀ ਹੁੰਦੀ ਹੈ, ਜੇਕਰ ਕਿਸੇ ਨੇ ਕਿਸੇ ਵਿਭਾਗ ਦੇ ਖਿਲਾਫ ਧਰਨਾ ਲਾਇਆ ਤਾਂ ਗੱਲ ਕਰਨ ਪੁਲਿਸ ਆਉਂਦੀ ਹੈ। ਕੀ ਪੁਲਿਸ ਹੁਣ ਸਾਰੇ ਓਵਰਟੇਕ ਕਰ ਚੁੱਕੀ ਹੈ ਹਰੇਕ ਚੀਜ਼? ਮੈਂ ਤਾਂ ਇਹਦੇ ਤੇ ਇੱਕ ਟਿੱਪਣੀ ਕਰਨਾ ਚਾਹੂੰਗਾ ਭਗਵੰਤ ਮਾਨ ਸਾਹਿਬ ਤੇ। ਸਤਿ ਸ਼੍ਰੀ ਅਕਾਲ, ਪੰਜਾਬੀ ਰੇਡੀਓ ਪੰਜਾਬੀ ਟੀਵੀ USA ਤੁਸੀਂ ਵੇਖ ਰਹੇ ਹੋ। ਇਸ ਸਮੇਂ ਸੰਗਰੂਰ ਦੇ ਵਿੱਚ ਭਾਰੀ ਇਕੱਠ ਹੋਇਆ ਹੈ। ਉਹ ਜਗ੍ਹਾ ਹੈ ਜਿਸ ਨੂੰ ਆਮ ਆਦਮੀ ਪਾਰਟੀ ਦਾ ਗੜ੍ਹ ਦੱਸਿਆ ਜਾਂਦਾ ਹੈ, ਪਰ ਇੱਥੇ ਇਕੱਠੇ ਹੋਣ ਦੀ ਬਹੁਤ ਸਾਰੀਆਂ ਵਜ੍ਹਾਵਾਂ ਨੇ। ਇੱਕ ਵਜ੍ਹਾ ਇਸ ਤੋਂ ਵਿੱਚੋਂ ਇਹ ਹੈ ਕਿ ਪੁਲਸੀਆ ਤਸ਼ੱਦਦ ਜਿਸ ਕਿਸਮ ਦਾ ਹੋ ਰਿਹਾ ਹੈ, ਅਣਐਲਾਨੀ ਐਮਰਜੈਂਸੀ ਦੇ ਵਿੱਚੋਂ ਆਪਾਂ ਲੰਘ ਰਹੇ ਹਾਂ। ਇਹ ਸਾਰੇ ਕਿਸਾਨ ਆਗੂ, ਬਹੁਤ ਸਾਰੇ ਜਿਹੜੇ ਸਮਾਜ ਦੇ ਚਿੰਤਕ ਨੇ ਉਹ ਗੱਲ ਕਰਦੇ ਨੇ। ਮੇਰੇ ਨਾਲ ਭਾਈ ਮੰਗਾ ਹੁਣੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਭਾਈ ਇਸ ਸਮੇਂ ਜਦੋਂ ਆਪਾਂ ਅਖਬਾਰਾਂ ਦੇਖਦੇ ਆ, ਅਖਬਾਰਾਂ ਕਹਿੰਦੀਆਂ ਨੇ ਕਿ ਇੱਕੋ ਜੀ ਸਕ੍ਰਿਪਟ ਦੇ ਨਾਲ ਇਨਕਾਊਂਟਰ ਹੋ ਰਹੇ ਨੇ। ਉਹਨਾਂ ਨੂੰ ਫੇਕ ਕਹਿ ਲਈਏ, ਕਥਿਤ ਤੌਰ ਤੇ ਜਾਂ ਕੁਝ ਵੀ ਕਹਿ ਲਈਏ। ਜੇਕਰ ਆਪਾਂ ਇਹੋ ਜਿਹੀਆਂ ਇਬਾਰਤਾਂ ਦੇਖ ਰਹੇ ਆ, ਜੇਕਰ ਇਸ ਤੇ ਕੋਈ ਬੋਲਦਾ ਤਾਂ ਪੁਲਿਸ ਕਹਿੰਦੀ ਹੈ, DGP ਕਹਿੰਦੇ ਨੇ ਕਿ ਪੁਲਿਸ ਦਾ ਮੋਰਾਲ ਡਾਊਨ ਹੋ ਰਿਹਾ ਹੈ। ਪਰ ਇਹਨੂੰ ਕਿਵੇਂ ਦੇਖਿਆ ਜਾਵੇ? ਜੇਕਰ ਮੋਰਾਲ ਡਾਊਨ ਹੋ ਰਿਹਾ ਹੈ, ਜੇਕਰ ਸਰਕਾਰ ਨਹੀਂ ਕਰ ਰਹੀ, ਫਿਰ ਕੌਣ ਕਰਵਾ ਰਿਹਾ ਇਹੋ ਜਿਹੀਆਂ ਘਟਨਾਵਾਂ ਨੂੰ? ਦੇਖੋ, ਪਿਛਲੇ ਸਮੇਂ ਤੋਂ ਜਦੋਂ ਤੋਂ ਆਮ ਆਦਮੀ ਪਾਰਟੀ ਦਿੱਲੀ ਦੀਆਂ ਚੋਣਾਂ ਹਾਰੀ ਆ, ਇਹਨਾਂ ਨੇ ਫੈਸਲਾ ਕਰਕੇ ਪੰਜਾਬ ਨੂੰ ਇੱਕ ਪੁਲਿਸ ਸਟੇਟ ਦੇ ਵਿੱਚ ਤਬਦੀਲ ਕਰਨਾ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਇਹਨਾਂ ਨੇ ਫੈਸਲਾ ਲਿਆ, ਜਿਹੜਾ ਸ਼ੰਭੂ ਖਨੌਰੀ ਜਿਹੜਾ ਮੋਰਚਾ ਲੱਗਿਆ ਉਹਨੂੰ ਪੱਟਿਆ ਗਿਆ, ਉੱਥੇ ਪੁਲਿਸ ਦਾ ਜ਼ਬਰ ਕੀਤਾ ਗਿਆ। ਔਰ ਇਹ ਪਹਿਲੀ ਵਾਰੀ ਹੋਇਆ ਕਿ ਗੱਲਬਾਤ ਕਰਨ ਗਏ ਜਿਹੜੇ ਆਗੂ ਆ, ਕਿਸਾਨ ਆਗੂ, ਉਹ ਚੰਡੀਗੜ੍ਹ ਤੋਂ ਪੰਜਾਬ ਭਵਨ ਦੇ ਨੇੜੇ ਤੇੜੋਂ ਵੀ ਫੜੇ ਤੇ ਮੋਹਾਲੀ ਦੀ ਹੱਦ ਤੋਂ ਵੀ ਫੜ ਕੇ ਜਿਹੜੇ ਜੇਲ੍ਹ ਦੇ ਦਿੱਤੇ ਗਏ। ਔਰ ਉੱਥੋਂ ਜਿਹੜੀਆਂ ਟਰਾਲੀਆਂ ਚੋਰੀ ਕਰਵਾ ਦਿੱਤੀਆਂ ਗਈਆਂ, ਸਾਰਾ ਸਮਾਨ ਉਹਨਾਂ ਦਾ ਲੁੱਟ ਲਿਆ। ਸੰਯੁਕਤ ਕਿਸਾਨ ਮੋਰਚੇ ਨੇ ਸੱਦਾ ਦਿੱਤਾ ਚੰਡੀਗੜ੍ਹ 'ਚ ਜਾਣ ਦਾ, ਜਿਹੜੀ ਇਹ ਮੰਗ ਕਰ ਰਹੇ ਸੀ ਕਿ ਵਿਧਾਨ ਸਭਾ ਦੇ ਵਿੱਚ ਮਤਾ ਪਾ ਕੇ ਤੁਸੀਂ ਮਤਲਬ ਰੱਦ ਕਰੋ ਜਿਹੜਾ ਸਮਝੌਤਾ ਹੋਇਆ ਡੈਮ ਸੇਫਟੀ ਐਕਟ ਦਾ। ਠੀਕ ਹੈ, ਇਸ ਮਸਲੇ ਤੇ ਸੰਯੁਕਤ ਕਿਸਾਨ ਮੋਰਚੇ ਦੇ ਸੰਬੰਧਿਤ ਜਥੇਬੰਦੀਆਂ ਨੂੰ ਵਿੱਚ ਨਹੀਂ ਵੜਨ ਦਿੱਤਾ ਗਿਆ। ਉਸ ਤੋਂ ਬਾਅਦ ਜੋ ਪੰਜਾਬ 'ਚ ਪੁਲਿਸ ਦਾ ਨੰਗਾ ਨਾਚ ਆ, ਕਈ ਮਹੀਨਿਆਂ ਤੋਂ ਤੁਸੀਂ ਦੇਖ ਰਹੇ ਹੋ ਕਿ ਇੱਕ ਤਾਂ ਉਹ ਜਥੇਬੰਦੀਆਂ ਜਿਨ੍ਹਾਂ ਤੇ ਪਾਬੰਦੀ ਲਾਈ ਹੋਈ ਹੈ ਉਹਨਾਂ ਨੇ, ਜਿਵੇਂ ਸੰਗਰੂਰ ਦੇ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਜਿਹੜੀ ਲਗਭਗ 2 ਦਹਾਕਿਆਂ ਤੋਂ ਇੱਕ ਵੱਡੀ ਮੂਵਮੈਂਟ ਚਲਾ ਰਹੀ ਹੈ, ਜਿਹਨੇ ਹਜ਼ਾਰਾਂ ਏਕੜ ਪੰਚਾਇਤੀ ਜ਼ਮੀਨ ਆ ਜਿਹੜੀ ਉਹ ਇੱਥੋਂ ਦੇ ਬੇਜ਼ਮੀਨੇ ਦਲਤਾਂ ਲਈ, ਬੇਜ਼ਮੀਨੇ ਮਜ਼ਦੂਰਾਂ ਕਿਸਾਨਾਂ ਲਈ ਉਹ ਲੈ ਕੇ ਦਿੱਤੀ ਹੈ। ਔਰ ਹੁਣ ਉਹ ਮੰਗ ਕਰ ਰਿਹਾ ਕਿ ਜਿਹੜਾ ਰਾਜਾ ਜੀਂਦ ਦਾ ਉਹਦੀ 927 ਏਕੜ ਜ਼ਮੀਨ ਆ ਜਿਹੜੀ ਬੇਜ਼ਮੀਨੇ ਮਜ਼ਦੂਰਾਂ ਤੇ ਕਿਸਾਨਾਂ 'ਚ ਵੰਡੀ ਜਾਣੀ ਚਾਹੀਦੀ ਆ। ਔਰ ਇਸ ਤੋਂ ਬਿਨਾਂ ਇਹ ਕਦੇ ਨਹੀਂ ਹੋਇਆ ਸੀਗਾ ਕਿ ਬੇਰੁਜ਼ਗਾਰਾਂ ਨੂੰ ਪਰਚੇ ਦੇ ਕੇ ਜੇਲ੍ਹ ਦੇ ਦੇਣ। ਬੇਰੁਜ਼ਗਾਰਾਂ ਨੂੰ ਫੜ ਕੇ ਕਿਤੇ ਜੇ ਸੰਗਰੂਰੋਂ ਫੜੇ ਤਾਂ ਮਾਨਸਾ ਛੱਡੇ ਆਉਂਦੇ ਸੀ, ਇੱਥੋਂ ਫੜੇ ਤਾਂ ਦੜਬੇ ਛੱਡੇ ਆਉਂਦੇ ਸੀ। ਪਰ ਇਹਨਾਂ ਨੇ ਪਹਿਲੀ ਵਾਰੀ ਪੰਜਾਬ 'ਚ ਹੋ ਰਿਹਾ ਕਿ ਉਹਨਾਂ ਤੋਂ ਮਾਫੀਆਂ ਮੰਗਾ ਕੇ ਕਿ ਮੈਂ ਕਦੇ ਧਰਨੇ 'ਚ ਨਹੀਂ ਆਊਂਗਾ। ਇਹ ਪਹਿਲੀ ਵਾਰੀ ਹੋ ਰਿਹਾ ਕਿ ਇਹ ਉਹਨਾਂ ਨੂੰ ਜੇਲ੍ਹ ਦੇ ਕੇ ਤੇ 751 ਦੀਆਂ ਜਾਂ ਵੱਖ-ਵੱਖ ਧਾਰਾਵਾਂ ਦੇ ਪਰਚੇ ਦਰਜ ਕਰਕੇ ਉਹਨਾਂ ਨੂੰ ਜਿਹੜਾ ਉਹ ਛੱਡਦੇ ਆ। ਇੱਥੋਂ ਸਾਫ਼ ਸੰਕੇਤ ਆ ਕਿ ਪੰਜਾਬ 'ਚ ਇੱਕ ਅਣਐਲਾਨੀ ਪਾਬੰਦੀ ਲਾਈ ਹੋਈ ਆ, ਇੱਕ ਅਣਐਲਾਨੀ ਐਮਰਜੈਂਸੀ ਜਿਹੜੀ ਭਗਵੰਤ ਮਾਨ ਸਰਕਾਰ ਨੇ ਸ਼ੁਰੂ ਕੀਤੀ ਆ। ਔਰ ਦੂਸਰਾ, ਜਿਹੜੇ ਤੁਸੀਂ ਫੇਕ ਐਨਕਾਊਂਟਰ ਦੀ ਗੱਲ ਕਰਦੇ ਹੋ, ਦੇਖੋ ਪੰਜਾਬ 'ਚ ਇਹਨਾਂ ਨੇ ਇੰਨੇ ਕੁ ਪੁਲਿਸ ਮੁਕਾਬਲੇ ਕੀਤੇ ਆ ਝੂਠੇ ਕਿ ਜੇ ਤੁਸੀਂ ਗਿਣਨਯੋਗ ਵੀ ਸਮਝੋ ਤੇ ਉਹਦੀ ਗਿਣਤੀ ਜੇ ਪੜਤਾਲ ਹੋਵੇ ਠੀਕ ਤਰੀਕੇ ਨਾਲ ਤੇ ਉਹਦੀ ਗਿਣਤੀ ਮੇਬੀ ਕੋਈ 100 ਦੇ ਆਸ-ਪਾਸ ਹੋ ਸਕਦੀ ਹੈ ਨਿਰਧਾਰਤ ਸਮੇਂ 'ਚ। ਨਿਰਧਾਰਤ ਪਿਛਲੇ 3-3.5 ਸਾਲਾਂ 'ਚ ਜੇ ਅਸੀਂ ਲਾ ਲਈਏ, ਵੈਸੇ ਤਾਂ ਪੁਲਿਸ ਦਾ ਰੂਟੀਨ ਉਹ ਕਰਦੇ ਹੀ ਆ, ਪਰ ਜੇ ਤੁਸੀਂ
ਹਰਾਸਤੀ ਕਤਲ ਜੋੜ ਲਓ 33 34 ਜਿਹੜੇ ਤੇ ਜਾਂ ਬਾਕੀ ਫੇਕ ਐਨਕਾਊਂਟਰ ਇੰਨੇ ਜਿਹੜੇ ਪੰਜਾਬ ਦੇ ਵਿੱਚ ਉਹ ਹੋਏ ਆ। ਜੇ ਗੱਲ ਸ਼ੁਰੂ ਹੁੰਦੀ ਹੈ ਸਿੱਧੂ ਮੂਸੇਵਾਲੇ ਦੇ ਕਾਤਲਾਂ ਨੂੰ ਸਜ਼ਾਵਾਂ ਦੇਣ ਤੋਂ, ਉਹਨਾਂ ਦੇ 5-4 ਜਣਾਂ ਦੇ ਫੇਕ ਐਨਕਾਊਂਟਰ ਕਰਤੇ। ਹਾਂ, ਫਿਰ ਇਹਨਾਂ ਨੇ ਯੂਪੀ ਦੇ ਵਿੱਚ ਫੇਕ ਐਨਕਾਊਂਟਰ ਕਰੇ ਨੌਜਵਾਨਾਂ ਦੇ, ਜਾਂ ਜਿੰਨੇ ਵੀ ਇੱਥੇ ਫੇਕ ਐਨਕਾਊਂਟਰ ਹੋ ਰਹੇ ਆ। ਮਸਲਾ ਇਹ ਆ ਕਿ ਜਦੋਂ ਸਾਰਾ ਕਾਨੂੰਨ ਦਾ ਪ੍ਰੋਸੈਸ ਬਣਿਆ ਹੋਇਆ, ਅਦਾਲਤਾਂ ਬਣੀਆਂ ਹੋਈਆਂ, ਜੱਜ ਬੈਠੇ ਆ, ਜਿਹੜਾ ਬੰਦਾ ਕੋਈ ਜੁਰਮ ਕਰਦਾ ਉਹਨੂੰ ਪਰਚਾ ਦੇ ਕੇ ਉਹਨੂੰ ਜੇਲ੍ਹ ਦੇ ਦਿੱਤਾ ਜਾਂਦਾ, ਉਹਦੇ ਜੁਰਮ ਦੇ ਅਨੁਸਾਰ ਉਹਨੂੰ ਸਜ਼ਾ ਦਿੱਤੀ ਜਾਂਦੀ। ਪੁਲਿਸ ਨੂੰ ਇਹ ਕਿਹਨੇ ਅਧਿਕਾਰ ਦਿੱਤਾ ਵੀ ਉਹ ਆਪ ਹੀ ਜੱਜ ਆ, ਆਪ ਹੀ ਫੈਸਲਾ ਕਰੂ ਤੇ ਆਪ ਹੀ ਕਸਾਈ ਆ, ਆਪ ਹੀ ਬੰਦੇ ਨੂੰ ਮਾਰੂ? ਇਹ ਕਿਹਨੇ ਅਧਿਕਾਰ ਦਿੱਤਾ? ਪਿਛਲੇ ਦਿਨੀ ਤੁਸੀਂ ਹੈਰਾਨ ਹੋਵੋਗੇ, ਬਠਿੰਡੇ ਜ਼ਿਲ੍ਹੇ ਦਾ ਨੌਜਵਾਨ ਮੁੰਡਾ ਨਰਿੰਦਰਦੀਪ ਸਿੰਘ, ਜਿਹੜਾ ਆਈਲੈਟ ਸੈਂਟਰ ਚਲਾਉਂਦਾ ਅਧਿਆਪਕ ਆ, ਉਹਨੂੰ ਚੱਕ ਲਿਆ ਸੀਏ ਸਟਾਫ 1 2 ਨੇ, ਚੱਕ ਕੇ ਮਾਰਤਾ। ਉਹਦੇ ਨਾਲ ਦੇ ਬੰਦੇ ਨੇ ਦੱਸਿਆ ਵੀ ਇਹ ਮੁੰਡਾ ਮਾਰਤਾ। ਉਹਨੂੰ ਮਾਰਿਆ 4 ਬੰਦਿਆਂ ਤੇ ਲੋਕਾਂ ਨੇ ਲੜ ਕੇ ਪਰਚਾ ਕਰਾਇਆ, ਇੱਕ ਵੀ ਅਰੈਸਟ ਨਹੀਂ, ਸਿੰਗਲ ਅਰੈਸਟ ਨਹੀਂ ਹੈਗੀ। ਕਰਨਦੀਪ ਸਿੰਘ ਜਿਹੜਾ ਉਹਨੂੰ ਬਚਾ ਲਿਆ ਗਿਆ। ਪਿਛਲੇ ਦਿਨੀ ਸੀਏ ਸਟਾਫ 1 ਵੱਲੋਂ ਲੱਖੀ ਜੰਗਲ ਪਿੰਡ ਦਾ ਮੁੰਡਾ ਮਾਰਿਆ, ਜੁਡੀਸ਼ੀਅਲ ਇਨਕੁਆਇਰੀ ਹੋਈ। ਜੁਡੀਸ਼ੀਅਲ ਇਨਕੁਆਇਰੀ 'ਚ ਸਾਬਤ ਹੋ ਗਿਆ ਕਿ ਪਾਣੀ 'ਚ ਡੁੱਬਣ ਤੋਂ ਬਾਅਦ ਪਹਿਲਾਂ ਹੀ ਇਹਦੀ ਘੰਟਾ ਮੌਤ ਹੋ ਚੁੱਕੀ ਸੀ। ਉਸ ਐਸਐਚਓ ਤੇ ਕਾਰਵਾਈ ਕਰਨ ਦੀ ਬਜਾਏ ਜਿਹਦੇ ਤੇ ਹਾਈ ਕੋਰਟ ਦੇ ਜੱਜ ਦੇ ਕਹਿਣ ਤੇ ਪਰਚਾ ਹੋਇਆ ਹੋਵੇ, ਉਹਨੂੰ ਜੈਤੋ 'ਚ ਪ੍ਰਮੋਟ ਕਰਕੇ ਐਸਐਚਓ ਲਾਇਆ ਹੋਇਆ। ਨਾਪਰੀ ਸਿੰਘ ਦੇ ਤੁਸੀਂ ਬਹੁਤ ਸਾਰੇ ਚੈਨਲਾਂ ਤੇ ਰਿਪੋਰਟ ਦੇਖ ਰਹੇ ਹੋ, ਜਿਹਨੂੰ ਫੜਦੇ ਆ ਕਹਿੰਦੇ ਸੱਜੀ ਲੱਤ 'ਚ ਗੋਲੀ ਮਾਰੀ, ਪੁਲਿਸ ਤੇ ਜਿਹੜਾ ਅਟੈਕ ਕਰਦੇ ਸੀਗੇ। ਕਹਿੰਦੇ ਹਥਿਆਰ ਲੈਣ ਗਏ, ਹਥਿਆਰ ਦੀ ਰਿਕਵਰੀ ਕਰਨ ਗਏ ਸੀ, ਉਹ ਹਥਿਆਰ ਐਂ ਹੀ ਤਿਆਰ ਹੀ ਪਿਆ ਸੀ ਵੀ ਨਿਕਲਦਿਆਂ ਹੀ ਗੋਲੀ ਚਲਾਤੀ। ਨਾਲੇ ਪੁਲਿਸ ਇੰਨੀ ਨਲਾਇਕ ਹੈ, ਇੱਕ ਐਨਕਾਊਂਟਰ ਐਵੇਂ ਹੋ ਸਕਦਾ ਹੈ, 19 ਵਾਰ 20 ਵਾਰ ਸੇਮ ਹੀ ਘਟਨਾ ਵਾਪਰ ਜਾਵੇ, ਇੱਕੋ ਜੀ ਸਕ੍ਰਿਪਟ ਹੋ ਜਾਵੇ, ਫਿਰ ਪੁਲਿਸ ਦੀ ਨਲਾਇਕੀ ਸਮਝੀਏ ਜਾਂ ਫਿਰ ਇਹ ਮੰਨ ਲਈਏ ਵੀ ਇਹ ਸਿੱਧੇ ਤੌਰ ਤੇ ਐ ਗੱਲ ਬਣਾਉਣੀ ਹੈ? ਦੇਖੋ, ਇਹ ਨਾ ਅਸੀਂ ਪਹਿਲਾਂ ਹੀ ਕਹਿੰਦੇ ਰਹੇ ਹਾਂ ਕਿ ਆਮ ਆਦਮੀ ਪਾਰਟੀ ਆਰਐਸਐਸ ਦੀ ਬੀ ਟੀਮ ਆ, ਉਹਦੀ ਏ ਟੀਮ ਭਾਜਪਾ, ਬੀ ਟੀਮ ਆਮ ਆਦਮੀ ਪਾਰਟੀ। ਜਿੱਥੇ ਭਾਜਪਾ ਕਮਜ਼ੋਰ ਹੁੰਦੀ ਆ ਉੱਥੇ ਆਮ ਆਦਮੀ ਪਾਰਟੀ ਰਾਹੀਂ ਸੱਤਾ 'ਚ ਆ ਜਾਂਦੇ ਆ। ਦਿੱਲੀ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਆਮ ਆਦਮੀ ਪਾਰਟੀ ਜਿੱਤ ਜਾਂਦੀ ਆ, ਲੋਕ ਸਭਾ ਦੀਆਂ ਚੋਣਾਂ 7 ਦੀਆਂ 7 ਸੀਟਾਂ ਭਾਜਪਾ ਜਿੱਤ ਜਾਂਦੀ ਆ। ਆਰਐਸਐਸ ਦੇ ਪਿੱਛੇ ਆ, ਔਰ ਆਰਐਸਐਸ ਜਿਹੜੀ ਗੱਲ ਲੈ ਕੇ ਆਈ ਆ, ਇਹ ਯੋਗੀ ਦੀ ਤਰਜ਼ ਤੇ ਯੂਪੀ ਵਾਲਾ ਜਿਹੜਾ ਗੁੰਡਾ ਰਾਜ ਆ ਉਹ ਇੱਥੇ ਬਣਾਉਣਾ ਚਾਹੁੰਦੇ ਆ। ਉਹਦੀ ਤਰਜ਼ ਤੇ ਇਹਨਾਂ ਨੇ ਬਲਡੋਜ਼ਰ ਕਾਰਵਾਈ ਕੀਤੀ ਆ। ਜਿਹੜੇ ਆ ਯੁੱਧ ਨਸ਼ਿਆਂ ਵਿਰੁੱਧ ਦੇ ਨਾਂ ਤੇ ਜਿਹੜਾ ਇਹਨਾਂ ਨੇ ਲੋਕਾਂ ਦੇ ਘਰ ਢਾਏ ਆ, ਉਹਦੀ ਤਰਜ਼ ਤੇ ਹੀ ਇਹ ਫੇਕ ਐਨਕਾਊਂਟਰਾਂ ਵਾਲੀ ਗੱਲ ਹੈ। ਲੋਕ ਤਾਂ ਤਾੜੀਆਂ ਮਾਰ ਰਹੇ ਨੇ। ਯੁੱਧ ਨਸ਼ਿਆਂ ਵਿਰੁੱਧ ਦੀ ਗੱਲ ਕਰ ਲੈਂਦੇ ਆ, ਉਸ ਤੋਂ ਬਾਅਦ ਹੋਰ ਸਵਾਲ ਵੀ ਨੇ। ਲੋਕ ਤਾਂ ਤਾੜੀਆਂ ਮਾਰ ਰਹੇ ਨੇ, ਲੋਕ ਕਹਿੰਦੇ ਬਹੁਤ ਚੰਗਾ ਕੰਮ ਹੈ, ਜੇਕਰ ਕੋਈ ਨਸ਼ੇ ਵੇਚਦਾ ਐ ਹੀ ਹੋਣਾ ਚਾਹੀਦਾ। ਕੀ ਲੱਗਦਾ ਇੱਥੇ ਲੋਕ ਵੀ ਗਲਤ ਨੇ? ਦੇਖੋ, ਅਸੀਂ 2014 ਤੋਂ ਲੱਗੇ ਹੋਏ ਆ। ਸਭ ਤੋਂ ਪਹਿਲਾਂ ਮਜੀਠੀਏ ਦਾ ਨਾਂ ਜਨਤਕ ਅਸੀਂ ਨੌਜਵਾਨ ਭਾਰਤ ਸਭਾ ਵੱਲੋਂ ਕੀਤਾ ਸੀ। ਸਾਡੇ ਬੰਦੇ ਮਜੀਠੀਏ ਦੀ ਗੱਡੀ ਦੇ ਬੋਨਟ ਤੇ ਚੜ ਕੇ ਨਾਰੇ ਮਾਰੇ। ਅਸੀਂ ਬਿੱਟੂ ਔਲਖ ਦਾ ਹੋਰ ਬਥੇਰਿਆਂ ਦੇ ਨਾਂ ਲਏ ਉਦੋਂ, ਜਿਹੜੇ ਅੱਜ ਫੜ ਰਹੇ ਆ, ਉਹਦਾ ਕੋਈ ਕਾਰਵਾਈ ਨਹੀਂ ਹੋਈ। ਇਹਨਾਂ ਦਾ ਕੇਜਰੀਵਾਲ ਲਿਖਤੀ ਮਾਫੀ ਮੰਗਿਆ ਆਮ ਆਦਮੀ ਪਾਰਟੀ ਦੀ ਲੈਟਰ ਪੈਡ ਤੇ ਕਿ ਹਾਂ ਮੈਂ ਤੁਹਾਨੂੰ ਗਲਤ ਕਿਹਾ, ਜਦੋਂ ਮਾਨਹਾਨੀ ਦਾ ਕੇਸ ਹੋ ਗਿਆ। ਅੱਜ ਵੀ ਪੁਲਿਸ ਦੀ ਸੈਟਿੰਗ ਦੇ ਨਾਲ ਚਿੱਟਾ ਵਿਕਦਾ, ਅੱਜ ਵੀ ਵੱਡੀ ਅਫਸਰਸ਼ਾਹੀ ਦੀ ਸਿਆਸੀ ਲੀਡਰਾਂ ਦੀ ਸਹਿ ਤੇ ਜਿਹੜਾ ਚਿੱਟਾ ਵਿਕਦਾ। ਫੜ ਕੇ ਜੇਲ੍ਹਾਂ 'ਚ ਦਿੱਤੇ ਕੌਣ ਆ? ਵੱਧ ਤੋਂ ਵੱਧ ਕੀ ਹੋਣਗੇ? ਪੀਣ ਖਾਣ ਵਾਲੇ ਤੇ ਜਾਂ ਜਿਹੜੇ ਮਾੜੇ ਮੋਟੇ ਏਜੰਟ ਉਹਨਾਂ ਦੇ ਛੱਡੇ ਹੋਏ ਆ। ਜਿਹੜੇ ਮਗਰਮੱਛ ਆ ਉਹਨਾਂ ਨੂੰ ਹੱਥ ਨਹੀਂ ਪਾ ਰਹੇ। ਅਸੀਂ ਫਰੀਦਕੋਟ ਜ਼ਿਲ੍ਹੇ 'ਚ ਨੌਜਵਾਨ ਭਾਰਤ ਸਭਾ ਦਾ ਆਗੂ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ, ਉਹਦੇ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ। ਨਸ਼ਾ ਸਮਗਲਰਾਂ ਨੇ ਪਾਕਿਸਤਾਨ ਚੋਂ 77 ਕਿਲੋ ਹੈਰੋਇਨ ਲੈ ਕੇ ਆਏ। ਅਸੀਂ ਉਹ ਐਸਐਸਪੀ ਦਫ਼ਤਰ ਦਾ ਘਰਾਓ ਕਰਕੇ ਫੜਾਏ ਆ। ਜਗਾਨਾਂ ਦੇ 4 ਪਿਸਟਲ ਰਿਕਵਰ ਹੋਏ ਆ। ਜਿਹੜੇ ਬੰਦਿਆਂ ਨੇ ਢਿੱਲਮਾ ਖੁਰਦ 'ਚ ਹਰਭਗਵਾਨ ਸਿੰਘ ਦੇ ਗੋਲੀ ਮਾਰਤੀ ਇਕੱਠ 'ਚ ਆ ਕੇ ਨਸ਼ਾ ਸਮਗਲਰਾਂ ਨੇ, ਉਹਨਾਂ ਨੂੰ ਅਸੀਂ ਸਾਦਕ ਚੌਂਕ 'ਚ 3 ਰੋਜ਼ਾ ਦਿਨ ਰਾਤ ਦਾ ਧਰਨਾ ਲਾ ਕੇ ਬੰਦੇ ਫੜਾਏ ਆ। ਇਹ ਤਾਂ ਇਹਨਾਂ ਦੀ ਯੁੱਧ ਨਸ਼ਿਆਂ ਵਿਰੁੱਧ ਆ। ਗੁਰਦੇਵ ਸਿੰਘ ਸੇਖ ਨੂੰ ਅਸੀਂ ਪੁੱਛਣਾ ਉਦੋਂ ਚਾਹਾਂਗੇ, ਹੁਣ ਵੀ ਪੁੱਛਣਾ ਚਾਹੁੰਦੇ ਆ, ਜਿਹੜੀ ਉਸ ਨਸ਼ਾ ਸਮਗਲਰ ਦੀ ਮਾਂ ਸੀ, ਤੁਹਾਡੀ ਆਮ ਆਦਮੀ ਪਾਰਟੀ ਦੀ ਪ੍ਰਧਾਨ ਸੀ, ਤੇ ਕਾਰਵਾਈ ਕਿਉਂ ਨਹੀਂ ਕੀਤੀ? ਇਸ ਕਰਕੇ ਸੈਟਿੰਗ ਦੇ ਨਾਲ ਨਸ਼ਾ ਵਿਕ ਰਿਹਾ। ਸਿਰਫ ਹਾਂ, ਜਿੱਥੇ ਕਿਤੇ ਫਾਸ਼ੀਵਾਦ ਆਉਂਦਾ, ਜਿੱਥੇ ਕਿਤੇ ਤਾਨਾਸ਼ਾਹੀ ਆਉਂਦੀ ਆ, ਉੱਥੇ ਲੋਕਾਂ ਨੂੰ ਲੋਕਾਂ ਦੇ ਖਿਲਾਫ ਖੜੇ ਕੀਤਾ ਜਾਂਦਾ। ਇਹ ਜਰਮਨੀ 'ਚ ਵੀ ਹੋਇਆ, ਹਿਟਲਰ ਨੇ ਕੀਤਾ। ਇਹ ਜਾਪਾਨ 'ਚ ਵੀ ਟੋਜੋ ਨੇ ਕੀਤਾ। ਇਹ ਇਟਲੀ 'ਚ ਵੀ ਮੁਸੋਲਿਨੀ ਨੇ ਕੀਤਾ। ਅੱਜ ਵੀ ਉਹੀ ਆ ਕਿ ਲੜਨ ਵਾਲੇ ਲੋਕਾਂ ਦੇ ਖਿਲਾਫ ਜਿਹੜੇ ਆਮ ਸ਼ਹਿਰੀ ਆਮ ਲੋਕ, ਇਹਨਾਂ ਦੀ ਪਾਲਿਸੀ ਇਹ ਕਿ ਸ਼ਹਿਰੀ ਵਰਸਜ ਪਿੰਡੂ, ਹਿੰਦੂ ਵਰਸਸ ਸਿੱਖ, ਇਹ ਬਣਾ ਕੇ ਇਹ ਬਹੁਤ ਗਿਣਤੀ ਦੀ ਪੋਲਰਾਈਜ਼ ਕਰਕੇ ਵੋਟਾਂ ਲੈਣਾ ਚਾਹੁੰਦੇ ਆ। ਅੱਛਾ, ਇੱਥੇ ਮੇਰਾ ਆਖਰੀ ਸਵਾਲ ਹੈ, ਅਸੀਂ ਜਦੋਂ ਪੁਲਿਸ ਸਟੇਟ ਬਣਨ ਵੱਲ ਵੱਧ ਰਹੇ ਆ, ਇਹ ਗੱਲ ਕਹਿੰਦੇ ਆ, ਤਾਂ ਅਸੀਂ ਇਹ ਦੇਖਦੇ ਆ ਕਿ ਜਦੋਂ ਕਿਸਾਨਾਂ ਦੀ ਮੀਟਿੰਗ ਹੁੰਦੀ ਹੈ, ਕਿਸੇ ਹੋਰ ਜਥੇਬੰਦੀ ਦੀ ਮੀਟਿੰਗ, ਸਰਕਾਰੀ ਧਰਨਾ ਹੁੰਦੀ ਹੈ, ਉਹਦੇ ਵਿੱਚ ਜ਼ਿਆਦਾਤਰ ਕੁਰਸੀਆਂ ਤੇ ਪੁਲਿਸ ਮੁਲਾਜ਼ਮ ਬੈਠੇ ਹੁੰਦੇ ਨੇ, ਆਈਪੀਐਸ ਰੈਂਕ ਤੇ ਪੁਲਿਸ ਅਧਿਕਾਰੀ।
ਕਿ ਪੁਲਿਸ ਫੈਸਲੇ ਕਰੂਗੀ ਵੀ ਇਹਨਾਂ ਨੂੰ ਇਹਨਾਂ ਦੇ ਹੱਕ ਦੇਣੇ ਜਾਂ ਨਹੀਂ ਦੇਣੇ। ਹਰੇਕ ਮਹਿਕਮੇ ਦੀ ਗੱਲ ਜੇਕਰ ਕਰਨੀ ਹੁੰਦੀ ਹੈ, ਜੇਕਰ ਕਿਸੇ ਨੇ ਕਿਸੇ ਵਿਭਾਗ ਦੇ ਖਿਲਾਫ ਧਰਨਾ ਲਾਇਆ ਹੈ, ਤਾਂ ਗੱਲ ਕਰਨ ਪੁਲਿਸ ਆਉਂਦੀ ਹੈ। ਕਿ ਪੁਲਿਸ ਹੁਣ ਸਾਰੇ ਓਵਰਟੇਕ ਕਰ ਚੁੱਕੀ ਹੈ ਹਰੇਕ ਚੀਜ਼। ਮੈਂ ਤਾਂ ਇਹਦੇ ਤੇ ਇੱਕ ਟਿੱਪਣੀ ਕਰਨਾ ਚਾਹੂੰਗਾ ਭਗਵੰਤ ਮਾਨ ਸਾਹਿਬ ਤੇ, ਕਿ ਇੱਥੋਂ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਨਹੀਂ, ਡੀਜੀਪੀ ਗੌਰਵ ਯਾਦਵ ਆ, ਉਹ ਆਪਣੀਆਂ ਸਾਰੀਆਂ ਪਾਵਰਾਂ ਉਹਨਾਂ ਨੂੰ ਸੌਂਪ ਚੁੱਕੇ ਆ। ਸਾਰਾ ਕੁਝ ਹੀ ਪੁਲਿਸ ਦੇਖ ਰਹੀ ਆ। ਠੀਕ ਆ, ਇੱਥੇ ਜੇ ਕਿਸੇ ਦੀ ਮੀਟਿੰਗ ਵੀ ਹੋਵੇ, ਮੀਟਿੰਗ 'ਚ ਆ ਜਾਂਦੇ ਆ। ਕਿਸੇ ਨੂੰ ਧਮਕਾਉਣਾ ਹੋਵੇ, ਪੁਲਿਸ ਆ ਜਾਂਦੀ ਆ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਾਲਿਆਂ ਦੀਆਂ ਪਿੰਡਾਂ 'ਚ ਮੀਟਿੰਗਾਂ ਨਹੀਂ ਹੋਣ ਦਿੱਤੀਆਂ ਜਾ ਰਹੀਆਂ, ਵਫਦ ਨਹੀਂ ਮਿਲਣ ਦਿੱਤੇ ਜਾ ਰਹੇ। ਜੇ ਕੋਈ ਧਰਨਾ ਲਾਉਂਦੇ, ਧਰਨੇ ਤੋਂ ਚੱਕ ਲੈਂਦੇ। ਇਸ ਕਰਕੇ ਭਗਵੰਤ ਮਾਨ ਸਾਹਿਬ ਸਰੈਂਡਰ ਕਰ ਚੁੱਕੇ ਆ। ਉਹਨਾਂ ਦੇ ਪੱਲੇ ਕੁਝ ਨਹੀਂ। ਇੱਕ ਬੰਦਾ ਉਹਨਾਂ ਦੇ ਚੀਫ ਸੈਕਟਰੀ ਬਾਤਾ ਲੈਂਡ ਪੂਲਿੰਗ ਪਾਲਿਸੀ 'ਚ, ਉਹਦੇ ਕੋਲੇ ਕੋਈ ਪਾਵਰ ਨਹੀਂ। ਉਹਦਾ ਵਿਚਾਰਾ ਮਾਤੜ ਬੰਦਾ, ਉਹਦਾ ਧੌਣ ਮਰੋੜ ਕੇ ਉਹਦੀ ਬਾਹ ਨੂੰ ਵਟਾ ਦੇ ਕੇ ਲੈਂਡ ਪੂਲਿੰਗ ਪਾਲਿਸੀ ਲਾਗੂ ਕਰਵਾਈ ਜਾ ਰਹੀ ਆ। ਉਹਦੀ ਬਾਹ ਨੂੰ ਵਟਾ ਦੇ ਕੇ ਦਿੱਲੀ ਵਾਲੇ ਇੱਥੇ ਪੁਲਿਸ ਰਾਜ ਬਣਾ ਰਹੇ ਆ। ਮੈਂ ਸਿਰਫ ਇਹਦੇ ਤੇ ਇਹ ਟਿੱਪਣੀ ਕਰਨਾ ਚਾਹੁੰਦਾ। ਅੰਤ 'ਚ ਹੱਲ ਕੀ ਹੈ? ਅੰਤ 'ਚ ਕੁਝ ਸ਼ਬਦਾਂ ਦੇ ਵਿੱਚ ਇਹ ਦੱਸ ਦਿਓ ਫਿਰ, ਕੀ ਇਹੋ ਜਿਹੇ ਭਰਵੇਂ ਇਕੱਠ ਇਸ ਦਾ ਹੱਲ ਨੇ ਜਾਂ ਹੱਲ ਪਿਆ ਕਿੱਥੇ ਆ? ਦੇਖੋ, ਜਿਹੜੇ ਲੋਕ ਆ, ਅਸੀਂ ਤਾਂ ਇਹੀ ਸਿੱਖਿਆ ਕਿ ਜਿਹੜੇ ਲੋਕ ਆ ਉਹ ਮਹਾਨ ਆ। ਲੋਕਾਂ ਤੋਂ ਵੱਡਾ ਨਾ ਕੋਈ ਮੁੱਖ ਮੰਤਰੀ ਆ, ਲੋਕਾਂ ਤੋਂ ਵੱਡੀ ਨਾ ਪੁਲਿਸ ਆ, ਨਾ ਫੌਜ ਆ, ਨਾ ਸਟੇਟ। ਲੋਕਾਂ ਤੋਂ ਵੱਡੀ ਕੋਈ ਸ਼ੈ ਨਹੀਂ ਇੱਥੇ। ਇਸ ਕਰਕੇ ਅਸੀਂ ਇਹ ਸਮਝਦੇ ਆ, ਸਾਡਾ ਇਹ ਵਿਸ਼ਵਾਸ ਆ, ਸਾਡਾ ਦ੍ਰਿੜ ਵਿਸ਼ਵਾਸ ਆ ਕਿ ਜਿਹੜੀ ਗੱਲ ਤੇ ਲੋਕ ਇਕੱਠੇ ਹੋਣਗੇ, ਜਿਹੜੀ ਗੱਲ ਤੇ ਲੋਕ ਇਹਨਾਂ ਦੇ ਖਿਲਾਫ ਉੱਠ ਖੜੇ ਹੋਣਗੇ, ਇੱਥੇ ਅਬਦਾਲੀਆਂ ਨੇ ਜ਼ੋਰ ਲਾ ਕੇ ਦੇਖ ਲਿਆ, ਇੱਥੇ ਅੰਗਰੇਜ਼ਾਂ ਨੇ ਜ਼ੋਰ ਲਾ ਕੇ ਦੇਖ ਲਿਆ, ਇੱਥੇ ਤੁਰਕਾਂ ਨੇ ਜ਼ੋਰ ਲਾ ਕੇ ਦੇਖ ਲਿਆ, ਬਥੇਰੇ ਜ਼ੋਰ ਲਾ ਕੇ ਦੇਖਣਗੇ। ਜਿੰਨਾ ਚਿਰ ਸਮਾਜ 'ਚ ਲੁੱਟਿਆ ਜਾਊਗਾ, ਲੁਟੇਰੇ ਹੋਣਗੇ, ਤੇ ਜਿਹੜੇ ਲੁੱਟੇ ਜਾਣ ਵਾਲੇ ਆ ਉਹਨਾਂ ਦਾ ਸੰਘਰਸ਼ ਰਹਿਣਾ ਹੀ ਹੈ। ਉਹਨਾਂ ਦਾ ਜੇ ਜ਼ਬਰ ਰਹਿਣਾ ਤੇ ਟੱਕਰ ਰਹਿਣੀ ਹੈ। ਇਹਨੂੰ ਇਹ ਖਤਮ ਨਹੀਂ ਕਰ ਸਕਦਾ।